ਲਓ ਦੋਸਤੋ, ਦੱਸਦੇ ਜਾਈਏ ਅਸੀਂ ਤੁਹਾਨੂੰ ਕਿ ਇਸ ਟਾਈਮ ਲਾਹੌਰ ਦੇ ਵਿੱਚ ਅਸੀਂ ਪਹੁੰਚੇ ਹਾਂ। ਲਾਹੌਰ ਅੰਦਰ ਲੱਗਾ ਹੈ ਗੁੜ ਮੇਲਾ, ਔਰ ਗੁੜ ਮੇਲਾ ਦੇ ਅੰਦਰ ਤੁਸੀਂ ਵੇਖੋਗੇ ਕਿ ਇੱਥੇ ਲਾਈਵ ਗੁੜ ਬਣਾਇਆ ਜਾ ਰਹੀ ਹੈ ਔਰ ਖਲਕਤ ਇੱਥੇ ਇਕੱਠੀ ਹੈ ਇਹ ਦੇਖਣ ਵਾਲੀ। ਉਹਦੇ ਨਾਲ ਮੈਂ ਅੱਗੇ ਤੁਹਾਨੂੰ ਦਿਖਾਣਾ ਵਾ ਕਿ ਇੱਥੇ ਜਿਹੜੀ ਇੱਕ ਰੋਹ ਪੀਤੀ ਜਾਂਦੀ ਸੀ, ਉਹ ਇੱਥੇ ਰੋਹ ਵੀ ਖਲਕਤ ਨੂੰ ਫਰੀ ਅਵਕਾਸ਼ ਜਿਹੜੀ ਹੈ ਉਹ ਪਵਾਈ ਜਾ ਰਹੀ ਸੀ। ਇਹ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ। ਔਰ ਇਹਦੇ ਵਿੱਚ ਅੱਗੇ ਫਿਰ ਦੇਖੀਏ ਤੇ ਉਹੀ ਜਿਸ ਤਰ੍ਹਾਂ ਪਿੰਡਾਂ ਥਾਵਾਂ ਦੇ ਵਿੱਚ ਵੇਲਣਾ ਲੱਗਿਆ ਹੋਇਆ, ਇਹ ਤੁਸੀਂ ਵੇਲਣਾ ਦੇਖ ਸਕਦੇ ਹੋ। ਇਹਦੇ ਵਿੱਚ ਵੇਲਣਾ ਲੱਗਿਆ ਹੈ ਔਰ ਪਿੱਛੇ ਬਹੁਤ ਜ਼ਿਆਦਾ ਗੰਨੇ ਰੱਖ ਦਿੱਤੇ ਗਏ। ਔਰ ਇਹ ਜਿਹੜੀ ਹਰਵਾੜ ਹੈ ਇਹ ਵੀ ਤਾਂ ਨਜ਼ਰ ਆ ਰਹੀ ਹੈ। ਉਸ ਤੋਂ ਮੈਂ ਫੁੱਲ ਹਰਵਾੜ ਦੇ ਵਿੱਚ ਖੜਾ। ਖੂਬਸੂਰਤ ਮੰਜ਼ਰ ਹੈ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਹੈ। ਇੱਕ ਪੁਰਾਣੀ ਜਿਹੜੀ ਪੰਜਾਬੀ ਰਤਲ ਹੈ ਉਹ ਵੀ ਸਾਨੂੰ ਇਹਦੇ 'ਚ ਨਜ਼ਰ ਆ ਰਹੀ ਹੈ। ਔਰ ਇਹ ਇਸ ਟਾਈਮ ਅਸੀਂ ਖੜੇ ਹਾਂ ਲਾਹੌਰ ਤੋਂ ਕੋਈ 30-35 ਕਿਲੋਮੀਟਰ ਦੂਰ ਹੈ। ਮਰਾਕਾ ਤੋਂ ਅੱਗੇ ਕਿਉਂ ਆਉਂਦੇ ਆ ਕਿ ਪਿੰਡ ਦੇ ਵਿੱਚ ਇਹ ਜੰਗਲ ਦੇ ਵਿੱਚ ਮੰਗਲ ਮੇਲਾ ਜਿਹੜਾ ਹੈ ਉਹ ਲੱਗਿਆ ਹੋਇਆ ਔਰ ਅਸੀਂ ਦੇਖਦੇ ਹਾਂ ਕਿ ਗੁੜ ਕਿਸ ਤਰ੍ਹਾਂ ਬਣਾਇਆ ਜਾਏ। ਇਹ ਬਣ ਰਹੀ ਹੈ ਗੁੜ। ਕੁਛ ਰੌ ਜਿਹੜੀ ਇਹਦੇ ਵਿੱਚ ਪੈ ਰਹੀ ਹੈ ਔਰ ਲਾਈਵ ਅੱਗੇ ਫਿਰ ਉਹਦੇ ਵਿੱਚ ਇਹਨੂੰ ਸਾਫ਼ ਕਰਕੇ ਦੂਸਰੇ ਜਿਹੜੇ ਉਹਦੇ ਵਿੱਚ ਪਾਇਆ ਜਾ ਰਹੀ ਹੈ। ਆ ਜਾਓ ਅੱਗੇ ਚੱਲਦੇ ਹਾਂ। ਤੇ ਰਾਣਾ ਅਬਦੁਲ ਮਜੀਦ ਸਾਹਿਬ ਹਨ। ਰਾਣਾ ਅਬਦੁਲ ਮਜੀਦ ਸਾਹਿਬ ਦੇ ਨਾਲ ਗੱਲ ਕਰਨੇ ਆ, ਸਾਨੂੰ ਮਿਲ ਗਏ। ਰਾਣਾ ਸਾਹਿਬ ਤੁਸੀਂ ਲਾਈਵ ਜਾ ਰਹੇ ਹੋ, ਦੱਸੋ ਕਿਵੇਂ ਦਾ ਲੱਗ ਰਹੀ ਹੈ? ਬਹੁਤ ਵਧੀਆ ਲੱਗ ਰਿਹਾ ਜੀ। ਇੱਕ ਦੇਸੀ ਕਲਚਰ, ਸਾਡੀ ਦੇਸੀ ਰਹਿਤਾਂ ਜਿਹੜੀ ਲੋਕਾਂ ਨੂੰ ਭੁੱਲੀ ਹੋਈ, ਖਾਸ ਤੌਰ 'ਤੇ ਨਵੀਂ ਨਸਲ ਨੂੰ ਬਹੁਤ ਬੁਰੀ ਤਰ੍ਹਾਂ ਭੁੱਲੀ ਹੋਈ, ਉਹਨੂੰ ਉਹਨਾਂ ਨੇ ਯਾਦ ਕਰਾ ਦਿੱਤਾ ਕਿ ਗੁੜ ਉਹਨਾਂ ਨੇ ਕਿਹੜੇ ਉਤਪਾਦਨ 'ਤੇ ਤਾਂ ਲਿਖਿਆ ਹੋਣਾ ਸਟੋਰਾਂ 'ਤੇ, ਲੇਕਿਨ ਬਣਦੇ ਮਤਲਬ ਤੁਸੀਂ ਦੇਖੋ ਕੀ ਪ੍ਰੋਸੈਸ ਹੈ ਕਿ ਬੰਦੇ ਗੱਡੇ ਛਿੱਲ ਕੇ ਲਿਆਂਦੇ, ਫਿਰ ਰੋਹ ਕੱਢੀ, ਫਿਰ ਉਸ ਤੋਂ ਬਾਅਦ ਕੜਾਹੀ ਦੇ ਵਿੱਚ ਪਾਇਆ, ਫਿਰ ਖਾਸ ਹੀਟ ਦੇ ਉੱਤੇ ਲਿਆ ਕੇ ਬੰਦ ਕਰਕੇ ਉਸ ਤੋਂ ਬਾਅਦ ਉਹਦੀ ਜੜੀ ਬਣਾਈ। ਗੁੜ ਔਰ ਸ਼ੱਕਰ ਦਾ ਪੂਰਾ ਕਲਚਰ ਦਿਖਾ ਦਿੱਤਾ, ਜਿਹੜੀ ਸਾਡੀ ਨਵੀਂ ਨਸਲ ਵਾਸਤੇ ਬਹੁਤ ਜ਼ਰੂਰੀ ਹੈ। ਜਿਹਨਾਂ ਨੇ ਸਿਰਫ ਨਾ ਉਹ ਅੱਛੇ ਜਨਰਲ ਸਟੋਰਾਂ 'ਤੇ ਨਾ ਸ਼ੀਸ਼ਿਆਂ ਦੇ ਵਿੱਚ ਪਿਆ ਦੇਖਿਆ, ਹੁਣ ਬਣਦਾ ਵੀ ਦੇਖ ਲੈਣਗੇ। ਇਹਦਾ ਮਤਲਬ ਇਹ ਹੈ ਕਿ ਇੱਕ ਪੁਰਾਣਾ ਜਿਹੜਾ ਪੰਜਾਬ ਨੇ ਪ੍ਰੋਡਿਊਸ ਕਰਨੀ ਸਿੱਖਿਆ ਹੈ, ਬਣਾਉਣਾ ਸਿੱਖਿਆ ਹੈ, ਉਸ ਤੋਂ ਸਾਨੂੰ ਬਾਹਰੋਂ ਇੰਪੋਰਟ ਕਰਨਾ ਹੈ। ਠੀਕ ਹੈ, ਅਸੀਂ ਕੋਈ ਐਕਸਪੋਰਟ ਨਹੀਂ ਕਰਦੇ। ਸੋ ਐਸੀ ਪੰਜਾਬ ਦੀ ਐਕਸਪੋਰਟ ਜਿਹੜਾ ਬਣ ਕੇ ਅੱਗੇ ਦੂਸਰੇ ਅਸੀਂ ਭਿਜਵਾਉਂਦੇ ਸਨ। ਨਵੀਂ ਨਸਲ ਦਾ ਤੇ ਹਾਲ ਹੈ, ਇਹ ਤਾਂ ਬਹੁਤ ਦੂਰ ਦੀ ਗੱਲ ਹੈ। ਅੱਲਾ ਰਹਿਮ ਕਰੇ, ਜਿਸ ਤਰ੍ਹਾਂ ਨਵੀਂ ਨਸਲ ਆਪਣੀ ਮਾਂ ਬੋਲੀ ਨੂੰ ਛੱਡ ਗਈ ਹੈ, ਪੰਜਾਬੀ ਨੂੰ ਛੱਡ ਗਈ ਹੈ, ਇਹ ਤਾਂ ਲੱਗਦਾ ਕਿ ਇਹਦਾ ਮੁਸਤਕਬਲ ਦੇ ਪੰਜਾਬ ਦੇ ਦਰਖਤਾਂ ਦੇ ਨਾਮ ਹੀ ਉਹਨਾਂ ਨੂੰ ਨਹੀਂ ਆਣੇ। ਦਰਖਤਾਂ ਦੇ ਨਾਮਾਂ ਦਾ ਨਹੀਂ ਪਤਾ ਹੋਇਆ। ਕਿਆ ਕਿੱਕਰ ਹੈ, ਟਾਹਲੀ ਹੈ, ਸ਼ਰੀ ਹੈ, ਇਹ ਚੀਜ਼ ਬੜੀ ਜ਼ਰੂਰੀ ਹੈ। ਔਰ ਉਹਦੇ ਵਿੱਚ ਇਹ ਵੀ ਹੈ ਕਿ ਜਿਵੇਂ ਹੁਣ ਕਮਾਦ ਹੈ, ਸ਼ਾਇਦ ਇਹਨਾਂ ਨੂੰ ਇਹ ਕਮਾਦ ਪਿੱਛੇ ਲੱਗਿਆ ਹੋਇਆ ਕੁਝ ਪੌਦੇ ਇਹ ਪਿਆ ਵਾ। ਹੁਣ ਅਗਰ ਇਹਦੇ ਵਿੱਚ ਜਿਹੜੇ ਸ਼ਹਿਰੀ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਉਹਨਾਂ ਨੂੰ ਦੱਸਿਆ ਜਾਵੇ ਕਿ ਕਮਾਦ ਕੀ ਹੈ ਤੇ ਸ਼ਾਇਦ ਨਹੀਂ ਪਤਾ ਹੋ ਜਾਏਗਾ। ਪੰਜਾਬ ਦੀ ਜਿਹੜੀ ਬੇਸਿਕ ਫਸਲ ਹੈ। ਮੈਨੂੰ ਇੱਕ ਵਾਰੀ ਮਰੀਜ਼ ਵਿੱਚ कराची के लोग मिले तो मैंने उन्हें कहा कि भाई आपने गंदम का दरख्त देखा है? उन्होंने कहा जी क्यों नहीं, इधर आए हैं तो ज़रूर देखेंगे। यानी वो ये नहीं दस सके कि गंदम का दरख्त नहीं होता, कि पौधा होता है। पौधा होता है, बिल्कुल सही कह रहे हो। आओ अगे चलते हैं, आओ अगे चलते हैं, अगे दिखाने है जी रंगले वो मंजियां ਜਿਹੜੀਆਂ ਪੰਜਾਬ ਦੀ ਸਕਾਫਤ ਦਾ ਇੱਕ ਹਿੱਸਾ ਹੈ, ਜ਼ਰੂਰੀ ਹਿੱਸਾ ਹੈ। ਔਰ ਅੱਗੇ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਕਿ ਇਹਦੇ ਵਿੱਚ ਕੀ ਕੀ ਹੈ। ਔਰ ਪਿੱਛੇ ਵੀ ਇੱਕ ਅਸੀਂ ਤੁਹਾਨੂੰ ਦਿਖਾਉਂਦੇ ਜਾਈਏ ਕਿ ਪਿੱਛੇ ਵੀ ਲੋਕਾਂ ਦਾ ਇੱਕ ਮੇਲਾ ਲੱਗਾ ਹੋਇਆ ਹੈ। ਸੀਟਿੰਗ ਅਰੇਂਜਮੈਂਟਸ ਬਹੁਤ ਅੱਛੇ ਹਨ। ਅੱਗੇ ਵੀ ਤੁਹਾਨੂੰ ਲੈ ਕੇ ਚੱਲਦੇ ਹਾਂ। ਫਿਲਹਾਲ ਇੱਥੇ ਤਾਰਕ ਜਟਾਲਾ ਸਾਹਿਬ ਨਾਲ ਹਨ ਸਾਡੇ, ਤੇ ਤਾਰਕ ਜਟਾਲਾ ਸਾਹਿਬ ਨਾਲ ਗੱਲਬਾਤ ਕਰਨੇ ਆ ਕਿ ਅਸੀਂ ਕਿੱਥੇ ਖੜੇ ਹਾਂ। ਜ਼ਿਆਦਾ ਲੈਣਾ ਲੇਕਿਨ ਇਹਨਾਂ ਦਾ ਕਿ ਆਰਗੈਨਿਕ ਚੀਜ਼ਾਂ ਜਟਾਲਾ ਸਾਹਿਬ, ਤਾਰਕ ਜਟਾਲਾ ਸਾਹਿਬ ਸਾਡੇ ਨਾਲ। ਜਟਾਲਾ ਸਾਹਿਬ ਕਿੱਥੇ ਖੜੇ ਆ, ਅਸੀਂ ਕੀ ਦੇਖ ਰਹੇ ਹੋ? ਅਸੀਂ ਜੀ ਐਸੇ ਗੁੜ ਮੇਲੇ 'ਚ ਖੜੇ ਹਾਂ ਔਰ ਅਸੀਂ ਗੁੜ ਬਣਦਿਆਂ ਵੀ ਵੇਖ ਰਹੇ ਹਾਂ ਔਰ ਕਾਫੀ ਚੀਜ਼ਾਂ ਪ੍ਰੋਡਕਟਸ ਨੇ ਵਗੈਰਾ ਜਿਹੜੇ ਜਿਨ੍ਹਾਂ ਦਾ ਤਲਕ ਪੰਜਾਬ ਦੀ ਜ਼ਮੀਨ ਦੇ ਨਾਲ ਹੈ। ਕੁਝ ਇੱਥੇ ਕੀ ਪੈਦਾ ਹੁੰਦਾ ਹੈ, ਕੀ ਇੱਥੇ ਬਣਦਾ ਹੈ, ਸਾਰਾ ਕੁਝ ਵਿਖਾ ਰਹੇ ਨੇ।
ਸਾਰਾ ਕੁਝ ਇਹ ਜਿੱਥੇ ਅਸੀਂ ਖੜੇ ਆ ਇਹਦੇ ਵਿੱਚ ਕੀ ਕੀ ਹੈ? ਇਹ ਆਰਗੈਨਿਕ ਚੀਜ਼ਾਂ ਨੇ। ਆਰਗੈਨਿਕ ਚੀਜ਼ਾਂ ਜਿਨ੍ਹਾਂ 'ਚ ਕੋਈ ਖਾਦਾਂ ਵਗੈਰਾ ਦਾ ਇਸਤੇਮਾਲ ਘੱਟ ਹੋਇਆ ਔਰ ਕੁਦਰਤੀ ਇਹਨਾਂ 'ਚ ਮਤਲਬ ਸ਼ਹਿਦ ਵੀ ਹੈ, ਕੁਝ ਬੀਜ ਨੇ ਜਿਨ੍ਹਾਂ ਦੀ ਮਤਲਬ ਮਾਰਕੀਟਿੰਗ ਕਰ ਰਹੇ ਨੇ, ਨਾਲ ਮਾਰਕੀਟਿੰਗ ਵੀ ਹੋ ਰਹੀ ਹੈ ਚੀਜ਼ਾਂ ਦੀ। ਡੈਫੀਨਿਟਲੀ ਕਿ ਆਰਗੈਨਿਕ ਚੀਜ਼ਾਂ ਹਨ, ਉਹਨਾਂ ਦੀ ਮਾਰਕੀਟਿੰਗ ਹੋਏਗੀ, ਲੋਕਾਂ ਨੂੰ ਪਤਾ ਚੱਲੇਗਾ। ਇਹਦੇ 'ਚ ਇੱਕ ਹੋਰ ਚੀਜ਼ ਹੈ ਕਿ ਇਹਨਾਂ ਦੇ ਵਿੱਚ ਜਿਹੜੇ ਉੱਤੇ ਟਾਈਟਲ ਦੇ ਨਾਲ ਹੀ ਹੈ ਨਾ, ਸਾਰੇ ਅੰਗਰੇਜ਼ੀ 'ਚ ਨੇ, ਸਮਝ ਨਹੀਂ ਆਉਂਦੀ, ਪੁੱਛਣਾ ਪੈਂਦਾ ਜੀ ਇਹ ਕੀ ਚੀਜ਼ ਹੈ। ਜਿਹਦੇ ਨਾਲ ਪੰਜਾਬੀ ਨਾ ਜਾਂ ਉਰਦੂ ਵੀ ਲਿਖ ਦਿੰਦੇ ਤੇ ਲੋਕਾਂ ਨੂੰ ਜ਼ਿਆਦਾ ਫਾਇਦਾ ਹੁੰਦਾ। ਹਾਂ ਮੇਬੀ ਇਹ ਵੀ ਹੋ ਸਕਦਾ ਹੈ ਕਿ ਇਹ ਤਿਆਰ ਕਿੱਥੇ ਕੀਤਾ ਜਾ ਰਹੀ ਹੈ ਵੀ ਹੈ। ਅੱਗੇ ਚੱਲਦੇ ਆ ਤੇ ਗੁੜ ਦੇ ਪੈਕਟ ਤਿਆਰ ਕੀਤੇ ਜਾ ਰਹੇ ਨੇ, ਤੁਹਾਨੂੰ ਉਹ ਵੀ ਦਿਖਾਉਂਦੇ ਆ। ਨਹੀਂ ਕੁਝ ਚੀਜ਼ ਆਓ ਇਹ ਜਿਹੜਾ ਗੁੜ ਬਣ ਰਹੀ ਹੈ ਉਹ ਇੱਥੇ ਉਹਦੀ ਪੈਕਿੰਗ ਕੀਤੀ ਜਾ ਰਹੀ ਹੈ। ਔਰ ਇਹਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਉਹ ਮਟਕੇ, ਉਹ ਗੜੇ ਬੜੇ ਖੂਬਸੂਰਤ ਅੰਦਾਜ਼ ਦੇ ਨਾਲ ਉਹ ਰੱਖੇ ਗਏ ਔਰ ਐਸਾ ਨਜ਼ਰ ਆ ਰਿਹਾ, ਗੜੇ ਵੀ ਬੜੇ ਖੂਬਸੂਰਤ ਲੱਗ ਰਹੇ ਨੇ। ਰੋ ਚੌਂਕੇ ਫ੍ਰੀ ਪੀਣ ਨੂੰ ਮਿਲ ਰਹੀ ਹੈ, ਇਸ ਲਈ ਇੱਥੇ ਰਸ਼ ਨਹੀਂ ਘਟੇਗਾ। ਇੱਥੇ ਲੋਕਾਂ ਦਾ ਰਸ਼ ਜਿਹੜਾ ਹੈ, ਬੱਚਿਆਂ ਦਾ, ਵੱਡਿਆਂ ਦਾ, ਉਹ ਲੱਗਿਆ ਹੋਇਆ। ਆਓ ਸਰ ਅੱਗੇ ਚਲੀਏ, तो आओ आगे चलते हैं जी। आ जाओ राणा साहब, तारक साहब आ जाओ। एक बकायदा स्टेज भी पीछे बना दिता गया जिथे मुख्तलिफ बच्चों की परफॉर्मेंस वगैरह वो हो रही है। पीछे जाया जाए कि की है पीछे उत्ते स्टॉल्स वगैरह तो है। आ जाओ सर, आ जाओ। सो बाकी वीडियोज़ तुहाडे नाल दूसरे कैमरे तो शेयर होणगियां। ये तुहानूं दिखाना सी कि अज एक पंजाब दे कल्चर दी जिहड़ी रिवाइवल है वो गुड़ मेले दे नां ते वो सानूं इत्थे नज़र आ रही है, जिहड़ा कि बहुत अच्छा लग रही है। और इस तो इलावा बाकी वीडियोज़ जिहड़ियां हैं साडे दूसरे कैमरामैन हैं वो पंजाबी प्रचार तो तुहानूं कोई रात तक अपलोड हो जाणगियां। सो तुसीं वो भी देख सकते हो, जिहदे च मुख्तलिफ लोकां दे इंटरव्यूज़ भी होणगे और इस बारे की कहंदे हैं वो इहदे विच सारा वो दस्सिया जाएगा। बहुत शुक्रिया तुहाडा साडे नाल जुड़े रहण दा। ते असीं हुण देखदे हां मेला और तुहानूं बाकी मेला असीं दिखावांगे बाकी अपनी वीडियोज़ राहें।